मेरे सजनों, बेलियो ते बजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। साडी अज दी दास्तान दा नाम है बांदरी कंजरी। इस दास्तान की फरमाइश करते ने कराची तो मुहम्मद नदीम, बहावलपुर तो बाबा बशीर, चक नंबर 327 तो बाबा अमीर अली, शोरकोट तो चौधरी अरशद चट्ठा जट, बूरेवाला तो राशिद अंसारी ते रजवान अंसारी, रावलपिंडी तो राणा जाफर, मोहल्ला गरीबाबाद शेखूपुरा तो मियाँ अब्दुल सतार, कालेवाला चीमा तो जकाउल्ला चीमा, जंडियाला शेर खां तो तारक महमूद खान, लोधरा तो मुहम्मद तारक, रसूलपुर जट्टां तो तारक महमूद जट, चढ़दे पंजाब तो बिट्टू लहरी ते दर्शन लाल, हरियाणा इंडिया तो राजू सिंह अंबाला, इंग्लैंड तो बलबीर सिंह कंवल, इटली तो जफर बबली पट्टी। ते मेरे सजनों, हुण आउने आ असीं अपनी अज दी दास्तान वल्ले। बगदाद शहर विच एक बहुत खूबसूरत ते नेक लड़का रहिंदा सी। ਉਹਦੇ माँ-बाप ਉਹਦੇ लड़कपन ਵਿੱਚ ਹੀ ਇਸ ਦੁਨੀਆ ਫਾਨੀ ਤੋਂ ਖਾਲਕੇ ਹਕੀਕੀ ਨਾਲ ਜਾ ਮਿਲੇ ਸਨ। ਉਹ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਉਹ ਬੜਾ ਨੇਕ ਤਹੱਜਦ ਗੁਜ਼ਾਰ 5 ਵਕਤ ਦਾ ਨਮਾਜ਼ੀ ਸੀ। ਉਹ ਮਸਜਿਦ ਦੇ ਇਮਾਮ ਦਾ ਸ਼ਾਗਿਰਦ ਵੀ ਸੀ। ਉਹਦਾ ਸਫ਼ਰ ਘਰ ਤੋਂ ਮਸਜਿਦ ਤੇ ਮਸਜਿਦ ਤੋਂ ਘਰ ਤੱਕ ਦਾ ਸੀ। ਉਹ ਰਸਤੇ ਵਿੱਚ ਅੱਖ ਚੁੱਕ ਕੇ ਵੀ ਕਿਸੇ ਵੱਲ ਧਿਆਨ ਨਹੀਂ ਸੀ ਕਰਦਾ। ਉਹਦੇ ਰਾਹ ਵਿੱਚ ਇੱਕ ਕੰਜਰੀ ਦਾ ਘਰ ਸੀ ਜਿਹਦੀ ਖੂਬਸੂਰਤੀ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ। ਹਰ ਦਿਲ ਵਾਲਾ ਉਹਦਾ ਦੀਵਾਨਾ ਸੀ, पर वो नेक लड़का ਉਹਦੇ ਵੱਲ ਅੱਖ चुक के भी नहीं सी वेखदा। कंजरी दियां नौकरानियां ਉਹਨੂੰ ਕਹਿੰਦੀਆਂ ਨੇ, तू बेशक बहुत खूबसूरत है ते हर कोई तेरा दीवाना है, पर यह लड़का तेरे ਵੱਲ ਵੇਖਦਾ भी नहीं। ਉਹ ਕਹਿਣ ਲੱਗੀ, ਇਹਦੀ ਕੀ ਜ਼ਰੂਰਤ, ਤੁਸੀਂ ਵੇਖਣਾ मैं ਇਹਨੂੰ अपना दीवाना बना के ਛੱਡਾਂਗੀ। एक दिन वो शरीफजादी ਦੇ ਕੱਪੜੇ पा के जाके मस्जिद ਦੇ ਬੂਹੇ ਅੱਗੇ ਖਲੋ गई। नौजवान आया तो ਉਹਦੇ ਵੱਲ ਵੇਖਿਓ बगैर मस्जिद ਦੇ अंदर चला गया। कंजरी ने सोचा मेरी ये चाल नाकाम हो गई है। इस तो बाद की होया ये तुहानू गा के सुना रहे ने लोक दास्ताना दे बादशाह सादिक भट्टी बागमोड़ वाले। रिकॉर्ड करते ने लाला जी ते लिखते ने शायर नज़ीर सुल्तानी। एक दिन कंजरी मकर बनाउंदी मस्जिद दे कोल आउंदी, झूठी मुठी डिग पियो ते मर गई मैं कर लाउंदी। जादो लड़के वेखिया ओनू भज के नेड़े आया, भजो लोगों की होया जे उसने आख सुनाया। लोकी सारे कट्ठे हो गए उसनू होश कराउंदे, छट्टे मार दे मुंह दे उत्ते मुंह विच पानी पाउंदे। होश आई ते पुछन लगे कौन तू कित्थों आई, आखन लगी कंजरी ओथे बाप ना मेरा माई। कोई सहारा हो ना मेरा, कोई सहारा होर ना मेरा, किधर मैं टुर जावा। कोई लब्बे चंगा बंदा उसनू मीत बनावा। छत देवे मेरे सिर दे उत्ते, खानू देवे रोटी, साथ निभावे मेरी खरी हो जा किस्मत खोटी। बाहर आते माम जी ओथे, बाहर आया ते माम जी ओते शगिर्द नू आख सुनावे। दे सहारा ए दे ताई रब भी कर्म कमावे। लै गया लड़का घर जी ओनू इज्जत नाल बिठावे। कंजरी ओदे वल नू यारो नजर बुरी जी पावे।
ਪਰ ਨਾ ਲੜਕਾ ਵੇਖੇ ਉਹਨੂੰ, ਨਾ ਉਹਦੇ ਹੱਥ ਆਵੇ। ਕਰਨ ਬੁਰਾਈ ਕੰਜਰੀ ਉਹਨੂੰ ਆਪਣੇ ਵੱਲ ਬੁਲਾਵੇ। ਪਰ ਨਾ ਉਹਨੇ ਇੱਕ ਵੀ ਮੰਨੀ, ਕਹਿੰਦਾ ਸ਼ਾਦੀ ਕਰਕੇ ਮੇਰੇ ਤੋਂ ਇਹ ਗੁਨਾਹ ਨਹੀਂ ਹੋਣਾ, ਰਹਿਣਾ ਰੱਬ ਤੋਂ ਡਰ ਕੇ। ਦਿਨ ਚੜਿਆ ਤੇ ਆਖਣ ਲੱਗੀ, ਸੱਦ ਲੈ ਮੁੱਲਾ ਕਾਜ਼ੀ, ਕਰਨ ਲਈ ਸ਼ਾਦੀ ਤੇਰੇ ਨਾਲ ਮੈਂ ਸਜਣਾ ਹੋ ਗਈ ਰਾਜ਼ੀ। ਮੇਰੇ ਸੱਜਣੋ, ਜਦੋਂ ਕੰਜਰੀ ਦੀ ਉਹਨੂੰ ਗੁਨਾਹ ਤੇ ਮਜਬੂਰ ਕਰਨ ਦੀ ਕੋਸ਼ਿਸ਼ ਨਾਕਾਮ ਹੋ ਗਈ ਤੇ ਕਹਿਣ ਲੱਗੀ ਮੈਂ ਤੇਰੇ ਨਾਲ ਸ਼ਾਦੀ ਕਰਨ ਨੂੰ ਤਿਆਰ ਹਾਂ। ਲੜਕੇ ਨੇ ਇੱਕ ਤੋਤਾ ਪਾਲਿਆ ਸੀ ਜਿਹਦੇ ਨਾਲ ਵਿਹਲੇ ਟਾਈਮ ਗੱਲਾਂ ਬਾਤਾਂ ਕਰਦਾ ਸੀ। ਖੈਰ ਸਵੇਰੇ ਮੌਲਵੀ ਸਾਹਿਬ ਆਏ ਤੇ ਉਹਨਾਂ ਨੇ ਦੋਵਾਂ ਦਾ ਨਿਕਾਹ ਪੜਵਾ ਦਿੱਤਾ। ਕੁਝ ਦਿਨ ਕੰਜਰੀ ਉਹਦੀ ਬੀਵੀ ਬਣ ਕੇ ਰਹੀ, ਪਰ ਉਹ ਤੇ ਉਹਦਾ ਗਰੂਰ ਤੋੜਨ ਆਈ ਸੀ। ਨਿਕਾਹ ਦੇ ਬੰਧਨ ਵਿੱਚ ਬੱਝ ਕੇ ਮਜਬੂਰ ਹੋ ਗਈ। ਉਹਨੂੰ ਉਹਦੇ ਕੋਠੇ ਦੀਆਂ ਰੌਣਕਾਂ ਯਾਦ ਆਉਂਦੀਆਂ ਸਨ, ਜਿੱਥੇ ਅਮੀਰ ਕਬੀਰ ਆ ਕੇ ਉਹਦੇ ਤੋਂ ਦਿਨਾਰ ਨਿਸ਼ਾਵਰ ਕਰਦੇ ਸਨ। ਉਹ ਸਦਾ ਲਈ ਉਹਦੀ ਬੀਵੀ ਬਣ ਕੇ ਨਹੀਂ ਸੀ ਰਹਿਣਾ ਚਾਹੁੰਦੀ। ਇੱਕ ਦਿਨ ਉਹਨੇ ਆਪਣੀ ਨੌਕਰਾਣੀ ਨੂੰ ਸੱਦਿਆ ਤੇ ਆਖਿਆ ਕੋਈ ਇੰਤਜ਼ਾਮ ਕਰ, ਮੇਰਾ ਇੰਜ ਜ਼ਿੰਦਗੀ ਗੁਜ਼ਾਰਨ ਦਾ ਕੋਈ ਇਰਾਦਾ ਨਹੀਂ। ਨੌਕਰਾਣੀ ਆਖਣ ਲੱਗੀ ਫਿਰ ਤੂੰ ਉਹਦੇ ਨਾਲ ਨਿਕਾਹ ਕਿਉਂ ਕੀਤਾ ਹੈ ਤੇ ਉਹਦੇ ਕੋਲੋਂ ਤਲਾਕ ਲੈ ਲਾ। ਉਹ ਕਹਿਣ ਲੱਗੀ ਇਹ ਸ਼ਰੀਫ ਆਦਮੀ ਹੈ ਤੇ ਇਹਨੇ ਮੈਨੂੰ ਤਲਾਕ ਨਹੀਂ ਦੇਣੀ, ਤੂੰ ਮੈਨੂੰ ਜ਼ਹਿਰ ਲਿਆ ਦੇ, ਮੈਂ ਇਹਦੇ ਖਾਣੇ ਵਿੱਚ ਮਿਲਾ ਕੇ ਇਹਨੂੰ ਮਾਰਨਾ ਚਾਹੁੰਦੀ ਹਾਂ। ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਭੱਟੀ ਬਾਗ ਮੋੜ ਵਾਲੇ। ਲੈ ਤਲਾਕ ਤੂੰ ਇਹਦੇ ਕੋਲੋਂ, ਲੈ ਤਲਾਕ ਤੂੰ ਇਹਦੇ ਕੋਲੋਂ, ਚੱਲ ਸਾਡੇ ਨਾਲ ਕੋਠੇ, ਤੇਰੀ ਕੰਨ ਡੀਕ ਵਡੇਰੇ ਆ ਕੇ ਸਾਰੇ ਉੱਥੇ। ਆਖਣ ਲੱਗੀ ਇਸਨੇ ਮੈਨੂੰ ਕਦੀ ਤਲਾਕ ਨਹੀਂ ਦੇਣੀ, ਜ਼ਹਿਰ ਲਿਆ ਦੇ ਮੈਨੂੰ ਥੋੜਾ ਜਾਨ ਹੀ ਲੈਣੀ ਪੈਣੀ। ਲਿਆ ਦਿੱਤਾ ਫਿਰ ਜ਼ਹਿਰ ਜੀ ਉਹਨੇ, ਲਿਆ ਦਿੱਤਾ ਫਿਰ ਜ਼ਹਿਰ ਜੀ ਉਹਨੇ, ਖਾਣੇ ਵਿੱਚ ਮਿਲਾਇਆ, ਪੇਸ਼ ਕੀਤਾ ਜੀ ਖਾਣਾ ਉਹਨੇ, ਲੜਕਾ ਜਿਸ ਦਮ ਆਇਆ। ਮਰ ਗਿਆ ਸੀ ਲੜਕਾ ਯਾਰੋ, ਟੋਇਆ ਕੱਢ ਦਫਨਾਇਆ, ਵੇਖਿਆ ਉਹਨੇ ਮਰਦਾ ਮਾਲਕ ਤੋਤੇ ਰੌਲਾ ਪਾਇਆ। ਬੂਵੇ ਮਾਰ ਕੇ ਟੁਰ ਗਈ ਕੰਜਰੀ ਉੱਥੇ ਜਿੱਥੋਂ ਆਈ, ਸੁੱਤੇ ਪੈ ਜੀ ਮੌਲਾਨਾ ਨੂੰ ਖਾਸ ਸਜਣੋਂ ਆਈ। ਰੋਂਦਾ ਲੜਕਾ ਨਜ਼ਰੀ ਆਇਆ, ਖੂਨ ਨਾਲ ਲੱਥ-ਪੱਥ ਹੋਇਆ, ਨਾਲੇ ਦਿਸਿਆ ਖਾਬ 'ਚ ਉਹਨੂੰ ਕਾਰੋਂ ਦੇ ਵਿੱਚ ਟੋਇਆ। ਬੰਦੇ ਲੈ ਕੇ ਘਰੋਂ ਆਇਆ, ਕੁੰਡਾ ਚਾ ਖੜਕਾਇਆ, ਪਰ ਨਾ ਉਹਨੂੰ ਘਰ ਦੇ ਅੰਦਰੋਂ ਆਵਾਜ਼ ਨਾ ਕੋਈ ਆਇਆ। ਤੋੜ ਕੇ ਬੂਆ ਅੰਦਰ ਵੜ ਗਏ, ਕੋਈ ਬੰਦਾ ਨਾ ਉੱਥੇ, ਵੇਖਿਆ ਉਹਨਾਂ ਪਿੰਜਰੇ ਦੇ ਵਿੱਚ ਰੌਲਾ ਪਾਇਆ ਤੋਤੇ। ਆਖੇ ਕੰਜਰੀ ਮਾਰ ਕੇ ਟੁਰ ਗਈ,
ਕੰਜਰੀ ਮਾਰ ਕੇ ਟੁਰ ਗਈ ਵੇੜੇ ਵਿੱਚ ਦਫਨਾਇਆ। ਕੰਜਰੀ ਸੀ ਉਹ ਮਾਰਨ ਲੱਗਿਆ ਸ਼ਰਮ ਜ਼ਰਾ ਨਾ ਆਇਆ। ਜ਼ਹਿਰ ਮੰਗਾਇਆ ਗੋਲੀ ਕੋਲੋਂ ਖਾਣੇ ਦੇ ਵਿੱਚ ਪਾਇਆ। ਮੌਲਾਨਾ ਜੀ ਗੱਲਾਂ ਸੁਣ ਕੇ ਗੁੱਸੇ ਦੇ ਵਿੱਚ ਆਇਆ। ਮੌਲਾਨਾ ਜੀ ਗੱਲਾਂ ਸੁਣ ਕੇ ਗੁੱਸੇ ਦੇ ਵਿੱਚ ਆਇਆ। ਮੇਰੇ ਸੱਜਣੋ, ਬੇਲੀਓ ਤੇ ਬਜ਼ੁਰਗੋ, ਮੌਲਵੀ ਸਾਹਿਬ ਗੁੱਸੇ ਦੇ ਨਾਲ ਕੰਜਰੀ ਦੇ ਕੋਠੇ ਤੇ ਗਏ ਤੇ ਬੂਹਾ ਖੜਕਾਇਆ। ਗੋਲੀ ਬਾਹਰ ਆਈ ਤੇ ਰੋਂਦੀ ਰੋਂਦੀ ਕਹਿਣ ਲੱਗੀ, ਮੌਲਾਨਾ ਸਾਹਿਬ ਤੁਸੀਂ ਉਹਦੇ ਉਸਤਾਦ ਹੋ? ਮੌਲਵੀ ਸਾਹਿਬ ਕਹਿਣ ਲੱਗੇ, ਹਾਂ ਮੈਂ ਉਹਦਾ ਉਸਤਾਦ ਵੀ ਹਾਂ ਤੇ ਉਹਦਾ ਬਾਪ ਵੀ ਹਾਂ। ਮੌਲਵੀ ਸਾਹਿਬ ਕਹਿਣ ਲੱਗੇ, ਕੰਜਰੀ ਕਿੱਥੇ ਵੇ, ਉਹਨੂੰ ਬਾਹਰ ਕੱਢੋ। ਨੌਕਰਾਣੀ ਕਹਿਣ ਲੱਗੀ, ਜਦੋਂ ਉਹ ਉਹਨੂੰ ਮਾਰ ਕੇ ਆਈ ਤੇ ਬੜੀ ਖੁਸ਼ ਸੀ। ਜਦੋਂ ਰਾਤ ਨੂੰ ਸੁੱਤੀ ਤੇ ਉਹਦੀ ਸ਼ਕਲ ਬਦਲ ਗਈ, ਉਹ ਬਾਂਦਰੀ ਬਣ ਗਈ ਤੇ ਹਰ ਕਿਸੇ ਨੂੰ ਪੈਂਦੀ ਏ। ਉਹਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਤਾਲਾ ਲਾ ਦਿੱਤਾ ਗਿਆ ਏ। ਮੈਂ ਵੀ ਉਹਦੇ ਨਾਲ ਉਹਦੇ ਸ਼ੌਹਰ ਨੂੰ ਕਤਲ ਕਰਨ 'ਚ ਬਰਾਬਰ ਦੀ ਸ਼ਰੀਕ ਸਾਂ। ਮੇਰੀ ਹਾਲਤ ਵੀ ਬਦਲਦੀ ਜਾਂਦੀ ਏ। ਮੈਨੂੰ ਲੱਗਦਾ ਹੈ ਮੈਂ ਵੀ ਬਾਂਦਰੀ ਜਾਂ ਕੋਈ ਹੋਰ ਜਾਨਵਰ ਬਣ ਜਾਵਾਂਗੀ। ਤੁਸੀਂ ਅੱਲਾ ਦੇ ਨੇਕ ਬੰਦੇ ਹੋ, ਦੁਆ ਕਰੋ ਸਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਏ, ਅੱਲਾ ਸਾਨੂੰ ਮਾਫ ਕਰ ਦੇਵੇ। ਮੌਲਵੀ ਸਾਹਿਬ ਕਹਿਣ ਲੱਗੇ, ਅੱਲਾ ਨੇ ਤੁਹਾਨੂੰ ਦੁਨੀਆ ਤੇ ਹੀ ਅਜ਼ਾਬ ਵਿੱਚ ਮੁਬਤਲਾ ਕਰ ਦਿੱਤਾ ਹੈ, ਸ਼ਾਇਦ ਅੱਲਾ ਦੀ ਜ਼ਾਤ ਤੁਹਾਨੂੰ ਮਾਫ ਕਰਨਾ ਨਹੀਂ ਚਾਹੁੰਦੀ। ਤੁਸੀਂ ਆਪਣੇ ਲਈ ਦੁਆ ਕਰੋ। ਇੰਨਾ ਕਹਿ ਕੇ ਮੌਲਵੀ ਸਾਹਿਬ ਉੱਥੋਂ ਚਲੇ ਗਏ ਤੇ ਆਪਣੇ ਸ਼ਾਗਿਰਦ ਦਾ ਜਨਾਜ਼ਾ ਕਰਵਾ ਕੇ ਉਹਨੂੰ ਦਫਨਾ ਦਿੱਤਾ। ਸਿਆਣੇ ਕਹਿੰਦੇ ਨੇ, ਜੈਸਾ ਕਰੋਗੇ ਵੈਸਾ ਭਰੋਗੇ। ਬੁਰਾਈ ਦਾ ਨਤੀਜਾ ਹਮੇਸ਼ਾ ਬੁਰਾ ਹੀ ਨਿਕਲਿਆ ਹੈ। ਅੱਲਾ ਸਾਨੂੰ ਸਾਰਿਆਂ ਨੂੰ ਰਾਹ ਹਦਾਇਤ ਤੇ ਚੱਲਣ ਦੀ ਤੌਫੀਕ ਦੇਵੇ, ਆਮੀਨ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਦਾਸਤਾਨ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।